ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਪੰਜਾਬੀ ਰੇਡੀਓ ਨੂੰ ਤੁਸੀਂ ਸੁਣ ਸਕਦੇ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ। ਰੇਡੀਓ ਨੂੰ ਨੈੱਟ ਤੇ ਸੁਣ ਲਈ www.punjabiradio.usa.com। ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣਨਾ ਹੈ ਜੀ ਫੋਨ ਨੰਬਰਾਂ ਤੇ ਡਾਇਲ ਕਰਕੇ ਤੇ ਤੁਸੀਂ ਉਸ ਲਈ ਫੋਨ ਨੰਬਰ ਡਾਇਲ ਕਰ ਸਕਦੇ ਆ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41। ਫਰਾਂਸ ਦੇ ਲਈ 3318014255 33 180 142 595। ਆਸਟ੍ਰੇਲੀਆ ਦੇ ਲਈ 1300 768 450 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੇ ਹੁਣ ਅਸੀਂ ਗੱਲਬਾਤ ਕਰਾਂਗੇ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ ਜੋ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅੱਜ ਜੀ ਬਲਤੇਜ ਪੰਨੂ ਜੀ ਪਹਿਲਾਂ ਤੇ ਮੌਸਮ ਦੀ ਗੱਲਬਾਤ ਕਰ ਲਈਏ ਕਿ ਇੱਥੇ ਠੰਡ ਕਿਸ ਤਰ੍ਹਾਂ ਆ ਭਾਰਤ ਦੇ ਵਿੱਚ, ਕਿਉਂਕਿ ਠੰਡ ਦੇ ਦਿਨ ਆ। ਪੰਜਾਬ ਦੇ ਵਿੱਚ ਜਿਹੜੀ ਹੈ ਜੀ ਉਹ ਠੰਡ ਦਾ ਪ੍ਰਕੋਪ ਵਧਿਆ। ਤਕਰੀਬਨ ਜਿਹੜਾ ਜੀ ਕੋਰਾ ਪੈਂਦਾ ਅੱਜ ਕੱਲ੍ਹ, ਉਹ ਕੋਰਾ ਪੈਣਾ ਸ਼ੁਰੂ ਹੋ ਗਿਆ। ਤੋ ਇਹਦੇ ਨਾਲ ਰਾਤਾਂ ਦਾ ਜਿਹੜਾ ਤਾਪਮਾਨ ਹੈ ਜੀ ਉਹ ਥੱਲੇ ਚਲੇ ਗਿਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਸੀਤ ਲਹਿਰ ਹੈ ਉਹ ਸ਼ੁਰੂ ਹੋ ਗਈ ਹੈ ਜੀ। ਠੰਡੀਆਂ ਜਿਹੜੀਆਂ ਹਵਾਵਾਂ ਨੇ ਉਹਦੇ ਨਾਲ ਪੰਜਾਬ ਦਾ ਖਿੱਤਾ ਜਿਹੜਾ ਜੀ ਉਹ ਠੰਡਾ ਹੋ ਗਿਆ। ਲੁਧਿਆਣਾ ਰਾਤ ਜਿਹੜਾ ਜੀ ਸਭ ਤੋਂ ਵੱਧ ਠੰਡਾ ਰਿਹਾ, ਜਦੋਂ ਕਿ ਹਰਿਆਣੇ ਦੇ ਵਿੱਚ ਨਾਰਨੌਲ ਜਿਹੜਾ ਜੀ ਉਹਦਾ ਤਾਪਮਾਨ ਸਭ ਤੋਂ ਘੱਟ ਰਿਹਾ ਜੀ। ਲੁਧਿਆਣੇ ਦੇ ਵਿੱਚ ਰਾਤ ਦਾ ਤਾਪਮਾਨ 5 ਡਿਗਰੀ ਤੱਕ ਡਿੱਗ ਪਿਆ ਜੀ, ਔਰ ਇਹ ਇੱਕ ਰਾਤ ਤੋਂ ਪਹਿਲਾਂ 7 ਡਿਗਰੀ ਜਿਹੜਾ ਸੀਗਾ ਜੀ। ਔਰ ਨਾਰਨੌਲ ਦਾ ਜਿਹੜਾ ਤਾਪਮਾਨ ਹੈ ਉਹ ਵੀ 5 ਡਿਗਰੀ ਦੇ ਕਰੀਬ ਤਕਰੀਬਨ ਰਿਹਾ ਜੀ। ਅੰਮ੍ਰਿਤਸਰ ਦੇ ਵਿੱਚ ਵੀ 5.2, ਪਟਿਆਲੇ ਦੇ ਵਿੱਚ ਜਿਹੜਾ ਜੀ ਉਹ 8 ਡਿਗਰੀ ਸੈਲਸੀਅਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਔਰ ਜਿਹੜਾ ਹਿਮਾਚਲ ਦੇ ਵਿੱਚ ਹੈ ਜੀ ਉਹ ਕਾਫੀ ਠੰਡਾ ਹੋ ਗਿਆ। ਜਿਹੜੀਆਂ ਪਹਾੜੀਆਂ ਨੇ ਉਹਦੇ ਉੱਤੇ -, ਡਿਗਰੀ ਤਾਪਮਾਨ ਜਿਹੜਾ ਜੀ ਉਹ ਚੱਲ ਰਿਹਾ। ਹੇਠਲੇ ਪਹਾੜੀ ਇਲਾਕਿਆਂ ਦੇ ਵਿੱਚ ਮੰਡੀ ਤੇ ਚੰਬਾ, ਉਹਦੇ ਵਿੱਚ ਵੀ ਧੁੰਦ ਜਿਹੜੀ ਹੈ ਜੀ ਉਹ ਪਈ ਹੈ। 0 ਡਿਗਰੀ ਤੱਕ ਤਾਪਮਾਨ ਦੀ ਜਿਹੜੇ ਕੁਝ ਥਾਵਾਂ ਦੇ ਉੱਤੇ ਡਿੱਗ ਪਿਆ ਹਿਮਾਚਲ ਦੇ ਵਿੱਚ। ਉਹਦੇ ਨਾਲ ਇਹ ਸਮੁੱਚਾ ਖਿੱਤਾ ਜਿਹੜਾ ਜੀ ਉਹ ਇਸ ਵੇਲੇ ਸ਼ੀਤ ਲਹਿਰ ਦੀ ਲਪੇਟ ਦੇ ਵਿੱਚ ਜਿਹੜਾ ਉਹ ਆਉਣਾ ਸ਼ੁਰੂ ਹੋ ਗਿਆ। ਜਿਹੜੇ ਮੌਸਮ ਵਿਭਾਗ ਵਾਲੇ ਨੇ ਉਹ ਕਹਿੰਦੇ ਨੇ ਕਿ 14 ਤਰੀਕ ਤੋਂ ਮੌਸਮ ਦੇ ਵਿੱਚ ਵੱਡਾ ਫਰਕ ਦੇਖਣ ਨੂੰ ਮਿਲੂਗਾ, ਔਰ ਜਿਹੜੀਆਂ ਠੰਡੀਆਂ ਸ਼ੀਤ ਹਵਾਵਾਂ ਨੇ ਉਹ ਇਸ ਪੂਰੇ ਏਰੀਏ ਨੂੰ ਆਪਣੀ ਜਕੜ ਦੇ ਵਿੱਚ ਲੈਣਗੀਆਂ, ਜਿਹਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਸ਼ਾਮਿਲ ਹੈ ਜੀ। ਤੇ ਜੀ ਅੱਗੇ ਆਪਾਂ ਵੱਧਦੇ, ਅਗਲੀ ਗੱਲਬਾਤ ਕਰਦੇ ਹਾਂ। ਜਿਵੇਂ ਮੋਦੀ ਆ ਉਹ ਵਾਦੀ ਦੇ ਵਿੱਚ ਗਿਆ ਜੀ, ਆਪਣੇ ਉੱਥੇ ਇਲੈਕਸ਼ਨਾਂ ਹੋਣੀਆਂ ਆ, ਤੇ ਉੱਥੇ ਜਾ ਕੇ ਉਹਨੇ 370 ਧਾਰਾ ਦੇ ਉੱਤੇ ਇੱਕ ਵੀ ਗੱਲ ਨਹੀਂ ਕੀਤੀ ਜੀ। ਵਾਦੀ ਦੇ ਵਿੱਚ ਜਿਹੜਾ ਅੱਤਵਾਦੀਆਂ ਦਾ ਹਮਲਾ ਹੋਇਆ ਸੀ ਜੀ, ਉਸ ਤੋਂ ਬਾਅਦ ਨਰਿੰਦਰ ਮੋਦੀ ਹੋਰਾਂ ਦਾ ਇਹ ਦੌਰਾ ਸੀਗਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ AK-47 ਹੈ ਜੀ ਉਹਦੇ ਨਾਲੋਂ ਵੋਟਿੰਗ ਮਸ਼ੀਨ ਦਾ ਬਟਨ ਜਿਹੜਾ ਜੀ ਉਹ ਜ਼ਿਆਦਾ ਕਾਰਗਰ ਜਿਹੜਾ ਜੀ ਉਹ ਹੈ। ਉਹਨਾਂ ਨੇ ਇਹ ਕਿਹਾ ਜੀ ਕਿ ਇੱਕ ਵਾਰੀ ਜੰਮੂ ਕਸ਼ਮੀਰ ਦੇ ਲੋਕ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਨੂੰ ਸਪਸ਼ਟ ਬਹੁਮਤ ਦੇ ਕੇ ਸੂਬੇ ਦੇ ਵਿਕਾਸ ਦੇ ਵਾਸਤੇ ਜਿਹੜਾ ਜੀ ਉਹ ਰਾਹ ਖੋਲ੍ਹਣ। ਉਹਨਾਂ ਨੇ ਕਿਹਾ ਕਿ ਉਜਾੜੇ ਗਏ ਜਿਹੜੇ ਲੋਕ ਜੀ ਉਹਨਾਂ ਨੂੰ ਮੁੜ ਵਸਾਇਆ ਜਾਊਗਾ, ਔਰ ਇਹ ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਹੈ ਜਿਹਨਾਂ ਨੂੰ ਵਸਾਉਣ ਦਾ ਯਤਨ ਜਿਹੜਾ ਜੀ ਉਹ ਕਰੂਗੀ। ਜੰਮੂ ਕਸ਼ਮੀਰ ਦੇ ਵਿੱਚ ਤੀਜੇ ਪੜਾਅ ਦੇ ਵਿੱਚ ਅੱਜ ਜਿਹੜੀਆਂ ਵੋਟਾਂ ਨੇ ਉੱਥੇ ਪੈਣੀਆਂ ਨੇ। ਉਹਨਾਂ ਕਿਹਾ ਕਿ ਗੁੰਮਰਾਹ ਨੌਜਵਾਨ ਜਿਹੜੇ ਨੇ ਉਹ AK-47 ਦਾ ਬੋਝ ਮਹਿਸੂਸ ਜਿਹੜਾ ਕਰ ਰਹੇ ਨੇ, ਤੇ ਉਹਨਾਂ ਐਂਡਰਾਇਡ ਵੱਲ ਜਿਹੜਾ ਜੀ ਉਹ ਰੁਖ ਕੀਤਾ ਜੀ। ਪਰ ਹੈਰਾਨੀਜਨਕ ਤਰੀਕੇ ਦੇ ਨਾਲ ਜਿਹੜਾ ਧਾਰਾ 370 ਜਿਹਦਾ ਬਹੁਤ ਰੌਲਾ ਪਾਇਆ ਗਿਆ ਸੀਗਾ,
ਡਿਊਰਿੰਗ ਇਲੈਕਸ਼ਨ ਵੀ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਉਹਦੇ ਬਾਰੇ ਇੱਕ ਲਫ਼ਜ਼ ਵੀ ਜਿਹੜਾ ਜੀ ਉਹ ਉਹਨਾਂ ਨੇ ਨਹੀਂ ਬੋਲਿਆ, ਨਾ ਉੱਥੇ ਕੋਈ ਇਸ ਸੰਬੰਧੀ ਜਿਹੜੀ ਗੱਲ ਕੀਤੀ। ਧਾਰਾ 370 ਦੇ ਬਾਰੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੀ ਸਟੈਂਡ ਹੈ, ਕੇਂਦਰ ਦੀ ਸਰਕਾਰ ਦਾ ਜਿਹੜਾ ਜੀ ਉਹ ਕੀ ਸਟੈਂਡ ਹੈ। ਉਮਰ ਅਬਦੁੱਲਾ ਨੇ ਜਿਹੜਾ ਜੀ ਉਹ ਟਵੀਟ ਕੀਤਾ, ਉਹਨੇ ਕਿਹਾ ਕਿ ਦੂਜੇ ਹਿੱਸਿਆਂ ਦੇ ਵਿੱਚੋਂ ਜਿਹੜਾ ਸੀਗਾ ਉਹ ਲਿਆਂਦੇ ਗਏ ਲੋਕ ਨਰਿੰਦਰ ਮੋਦੀ ਦੀ ਰੈਲੀ ਜਿਹੜੀ ਸੀ ਉਹ ਸਫਲ ਕਰਨ ਦੇ ਵਾਸਤੇ। ਇਸ ਤੋਂ ਇਲਾਵਾ ਉਮਰ ਅਬਦੁੱਲਾ ਨੇ ਇੱਕ ਟਵੀਟ ਇਹ ਵੀ ਕੀਤਾ ਕਿ ਵੰਸ਼ਵਾਦ ਦੇ ਉੱਤੇ ਸਿੱਧਾ ਅਟੈਕ ਨਰਿੰਦਰ ਮੋਦੀ ਹੋਰੀ ਕਰਦੇ ਨੇ, ਪਰ ਜਦੋਂ ਉਹਨਾਂ ਦੇ ਭਾਈਵਾਲ ਅਕਾਲੀ ਦਲ ਤੇ ਸ਼ਿਵ ਸੈਨਾ ਦੀ ਵਾਰੀ ਆਉਂਦੀ ਹੈ ਉਦੋਂ ਉਹ ਚੁੱਪ ਕਿਉਂ ਕਰ ਜਾਂਦੇ ਨੇ। ਜੀ ਬਿਲਕੁਲ। ਤੇ ਜਿਸ ਤਰ੍ਹਾਂ ਤੁਸੀਂ ਕਿਹਾ ਆ ਕਿ ਉਹ ਕਹਿੰਦਾ ਮੈਨੂੰ ਵੋਟ ਦਿਓ, ਜਿਹੜੀ ਗੋਲੀ ਆ ਉਹਨੂੰ ਨਾ ਚਲਾਵੋ, ਪਰ ਜਦੋਂ ਦੇ ਬਣਿਆ ਇਹਨੇ ਕਿੰਨੀ ਕੁ ਤਰੱਕੀ ਕੀਤੀ ਆ, ਕਿੰਨੀ ਕੁ ਮਹਿੰਗਾਈ ਆ ਉਹ ਹਟੀ ਆ, ਜਾਂ ਕਿੰਨਾ ਕੁ ਲੋਕਾਂ ਨੂੰ ਉੱਥੇ ਜੌਬਾਂ ਮਿਲੀਆਂ ਆ। ਇਹਨਾਂ ਨੇ ਤਾਂ ਰੋਲ ਘਚੋਲਾ ਪਾਇਆ ਭਾਗਵਤ ਗੀਤਾ ਦਾ ਹੀ। ਬਿਲਕੁਲ ਜੀ, ਜਿਹੜੇ ਐਕਚੁਅਲੀ ਜੋ ਕੁਝ ਵੀ ਆ ਰਿਹਾ ਨਾ ਜੀ ਸਾਹਮਣੇ, ਉਹ ਤਾਂ ਪਿਛਲੀ ਸਰਕਾਰ ਦੇ ਕੁਝ ਫੈਸਲੇ ਨੇ ਜਿਨ੍ਹਾਂ ਨੂੰ ਬਣਾਇਆ ਜਾ ਰਿਹਾ। ਜੇ ਡੀਜ਼ਲ ਜਿਹੜਾ ਉਹ ਸਰਕਾਰ ਦੇ ਜਿਹੜਾ ਜੀ ਕੰਟਰੋਲ ਤੋਂ ਮੁਕਤ ਨਾ ਹੁੰਦਾ ਡੀਜ਼ਲ ਪੈਟਰੋਲ, ਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਘਟਣ ਨਹੀਂ ਸੀ ਦੇਣੀਆਂ ਇੱਥੋਂ ਵਾਲੀਆਂ ਜਿਹੜੀਆਂ ਕੰਪਨੀਜ਼ ਨੇ। ਇਹਨੂੰ ਜਿਹੜਾ ਜੀ ਸਰਕਾਰ ਤੋਂ ਜਿਹੜਾ ਮੁਕਤ ਕੀਤਾ ਉਹ ਪਿਛਲੀ ਸਰਕਾਰ ਨੇ ਜਿਹੜਾ ਕੀਤਾ ਜੀ, ਜਿਹਦੀ ਵਜ੍ਹਾ ਕਰਕੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਘਟੀਆਂ ਨੇ। ਪਰ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਘਟਣ ਦੇ ਨਾਲ ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਦੀਆਂ ਜੇ ਵਧਣ ਦੇ ਨਾਲ ਵੱਧਦੀਆਂ ਨੇ ਤੇ ਘਟਣ ਦੇ ਨਾਲ ਘਟਣੀਆਂ ਚਾਹੀਦੀਆਂ ਨੇ। ਕਿਸੇ ਇੱਕ ਚੀਜ਼ ਦੇ ਉੱਤੇ ਕੋਈ ਮਹਿੰਗਾਈ ਜਿਹੜੀ ਆ ਉਹ ਕੰਟਰੋਲ ਨਹੀਂ ਹੋਈ। ਲੋਕਾਂ ਨੂੰ ਜਿਹੜੀ ਆ ਜੀ ਕੁਛ ਇੱਕ ਲੋਕ ਜਿਹੜੇ ਕਹਿ ਰਹੇ ਨੇ ਕਿ ਉਹਨੇ ਦੇਖੋ ਜੀ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਘਟਾਤੀਆਂ, ਜਦੋਂ ਕਿ ਕਰੂਡ ਆਇਲ ਦੀ ਜਿਹੜੀ ਕੀਮਤ ਹੈ ਉਹ ਇੰਨੀ ਡਿੱਗ ਪਈ ਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿ ਵਰਲਡ ਵਾਈਡ ਜਿਹੜਾ ਜੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਉਹ ਘਟ ਗਈਆਂ ਨੇ, ਜਿੰਨੀਆਂ ਸਗੋਂ ਵਿਸ਼ਵ ਦੇ ਵਿੱਚ ਬਾਕੀ ਮੁਲਕਾਂ ਦੇ ਵਿੱਚ ਇਹ ਕੀਮਤਾਂ ਘਟੀਆਂ ਨੇ, ਉਸ ਮੁਕਾਬਲੇ ਭਾਰਤ ਦੇ ਵਿੱਚ ਕੀਮਤਾਂ ਇੰਨੀਆਂ ਡਿੱਗੀਆਂ ਨਹੀਂ। ਸੈਂਟਰ ਦੀ ਸਰਕਾਰ ਨੇ ਪਿਛਲੇ ਦਿਨੀ ਜਿਹੜਾ ਵੈਟ ਹੈ ਉਹ ਵਧਾ ਦਿੱਤਾ। ਉਹ ਵਧਾਉਣ ਤੋਂ ਬਾਅਦ ਹਾਲਾਂਕਿ ਜਿਹੜਾ ਕੰਜ਼ਿਊਮਰ ਹੈ ਉਹਨੂੰ ਫਰਕ ਨਹੀਂ ਪਿਆ, ਪਰ ਉਹ ਕੀਮਤਾਂ ਵੀ ਕੰਜ਼ਿਊਮਰ ਦੇ ਵਾਸਤੇ ਘੱਟ ਹੋ ਜਾਣੀਆਂ ਸੀ ਜੇ ਵੈਟ ਨਾ ਵਧਾਇਆ ਜਾਂਦਾ। ਉਹ ਵੈਟ ਵਧਾਤਾ। ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤਾਂ 3 ਵਾਰੀ ਜਿਹੜਾ ਜੀ ਉਹ ਵੈਟ ਵਧਾ ਦਿੱਤਾ ਗਿਆ ਡੀਜ਼ਲ ਦੇ ਉੱਤੇ। ਇਹ ਤਾਂ ਜੋ ਕੁਛ ਸਾਹਮਣੇ ਆ ਰਿਹਾ ਜੀ, ਅਜੇ ਕੁਛ ਵੀ ਜਿਹੜਾ ਸੈਂਟਰ ਦੀ ਸਰਕਾਰ ਦਾ ਸਾਹਮਣੇ ਨਹੀਂ ਆਇਆ ਜਿਹਦੇ ਵਿੱਚ ਉਹਨੇ ਲੋਕਾਂ ਦੇ ਵਾਸਤੇ ਲੋਕ ਪੱਖੀ ਕੋਈ ਫੈਸਲਾ ਕੀਤਾ ਹੋਵੇ। ਜਿਹੜੇ ਫੈਸਲੇ ਨੇ ਉਹ ਸਾਰੇ ਦੇ ਸਾਰੇ ਉਹਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਨੇ ਇੰਪਲੀਮੈਂਟ ਹੁਣ ਹੋ ਰਹੇ ਨੇ। ਜੀ ਬਿਲਕੁਲ, ਉਹਨਾਂ ਦਾ ਕੀਤਾ ਹੀ ਇਹ ਜਿਹੜਾ ਖਾ ਰਹੇ ਆ। ਤਾਂ ਵੈਸੇ ਇਹਨਾਂ ਨੇ ਆ ਕੇ ਮੇਰੇ ਖਿਆਲ ਦੇ ਵਿੱਚ ਕੋਈ ਵੀ ਇਹੋ ਜਿਹਾ ਕੰਮ ਕੀਤਾ ਹੋਵੇ। ਅੱਗੇ ਗੱਲ ਕਰਦੇ ਆ ਜੀ, ਜਿਵੇਂ ਝੋਨੇ ਦੀ ਅਦਾਇਗੀ ਦੀ ਕਾਫੀ ਟਾਈਮ ਤੋਂ ਰੇੜਕਾ ਆ, ਤੇ ਕਿਸਾਨ ਜਿਹੜੇ ਆ ਉਹ ਵੀ ਐਜੀਟੇਸ਼ਨਾਂ ਕਰਦੇ ਸੀਗੇ ਕਿ ਸਾਡਾ ਪੈਸਾ ਜਿਹੜਾ ਫਸਿਆ ਪਿਆ ਆ। ਉਸ ਦੇ ਵਿੱਚ ਕੇਂਦਰ ਦਾ ਕੀ ਕੀਤਾ ਕੇਂਦਰ ਨੇ ਅੱਜ ਤੱਕ? ਕੇਂਦਰ ਦੀ ਸਰਕਾਰ ਦੇ ਵੱਲੋਂ ਐਕਚੁਅਲੀ ਜੀ 3100 ਕਰੋੜ ਰੁਪਈਆ ਹੈ ਜਿਹੜੀਆਂ ਸੈਂਟਰ ਦੀਆਂ ਏਜੰਸੀਜ਼ ਨੇ ਜਿਹੜਾ ਉਹਨਾਂ ਨੇ ਚੁੱਕਿਆ ਝੋਨਾ, ਉਹਦੇ ਪੈਸੇ ਇੱਥੇ ਆਉਣ ਵਾਲੇ ਸੀਗੇ। ਉਂਝ ਵੈਸੇ 72 ਘੰਟੇ ਦੇ ਵਿੱਚ ਅਦਾਇਗੀ ਜਿਹੜੀ ਆ ਹੋਣੀ ਚਾਹੀਦੀ ਹੈ। ਕਿਸਾਨ ਜਿਹੜੇ ਨੇ ਉਹ ਮੰਦੇ ਹਾਲੀ ਨੇ ਇਸ ਮਾਮਲੇ ਨੂੰ ਲੈ ਕੇ, ਕਿਉਂਕਿ ਜਿਹੜੀਆਂ ਇੱਥੋਂ ਹੀ ਤਾਂ ਅੱਗੇ ਤੋਂ ਅੱਗੇ ਸਰਕਲ ਚੱਲਣਾ ਹੁੰਦਾ ਜੀ ਪੈਸੇ ਦਾ। ਜਿਨ੍ਹਾਂ ਲੋਕਾਂ ਨੂੰ ਅਦਾਇਗੀ ਨਹੀਂ ਹੋਈ ਉਹ ਅੱਗੋਂ ਜਿਹੜਾ ਜੀ ਕਰਜ਼ਾ ਚੁੱਕ ਕੇ ਉਹਨਾਂ ਨੇ ਕਣਕਾਂ ਜਿਹੜੀਆਂ ਬੀਜੀਆਂ ਨੇ, ਹੁਣ ਖਾਦ ਦਾ ਟਾਈਮ ਆਇਆ ਤੇ ਖਾਦ ਜਿਹੜੀ ਆ ਉਹਨਾਂ ਨੂੰ ਕਰਜ਼ਾ ਚੁੱਕ ਕੇ ਜਿਹੜੀ ਆ ਉਹ ਖਰੀਦਣੀ ਪੈ ਰਹੀ ਆ, ਮਿਲ ਨਹੀਂ ਰਹੀ ਖਾਦ। ਅੱਧਾ ਵੀ ਜਿਹੜਾ ਜੀ ਉਹ ਹੈ ਨੀ ਗਾ ਕੋਟਾ ਜਿਹੜਾ ਪੰਜਾਬ ਦਾ ਆਇਆ। ਲਾਈਨਾਂ ਦੇ ਵਿੱਚ ਲੰਮੀਆਂ ਲਾਈਨਾਂ ਦੇ ਵਿੱਚ ਕਿਸਾਨ ਜਿਹੜੇ ਉਹ ਲੱਗੇ ਨੇ ਖਾਦ ਖਰੀਦਣ ਦੇ ਵਾਸਤੇ। ਇੰਨਾ ਕੁ ਥੋੜਾ ਜਿਹਾ ਪੰਜਾਬ ਸਰਕਾਰ ਨੂੰ ਸੁੱਖ ਦਾ ਸਾਹ ਆਇਆ ਕਿਉਂਕਿ ਉਹਦੀ ਵਿਰੋਧਤਾ ਬਹੁਤ ਹੋ ਰਹੀ ਇੱਥੇ ਜ਼ਿਮੀਂਦਾਰਾਂ ਦੇ ਵਿੱਚ। ਇੰਦਰਜੀਤ ਸਿੰਘ ਜੀਰਾ ਹੋਰੀ ਤਾਂ ਜਿਹੜੇ ਨੇ ਉਹ MLA ਹੋਸਟਲ ਦੇ ਨੇੜੇ ਧਰਨਾ ਲਾ ਕੇ ਜਿਹੜਾ ਬਹਿ ਗਏ ਨੇ ਕਿ ਜੀਰੀ ਦੀ ਅਦਾਇਗੀ ਨਹੀਂ ਹੋ ਰਹੀ। ਹੁਣ ਸੈਂਟਰ ਦੀ ਸਰਕਾਰ ਦੇ ਵੱਲੋਂ 2000 ਕਰੋੜ ਰੁਪਏ ਦੀ ਜਿਹੜੀ ਕਿਸ਼ਤ ਹੈ ਉਹ ਜਾਰੀ ਕੀਤੀ ਗਈ ਆ। ਇਹਦੇ ਨਾਲ ਅਦਾਇਗੀਆਂ ਜਿਹੜੀਆਂ ਜੀ ਉਹ ਕੀਤੀਆਂ ਜਾਣਗੀਆਂ ਕਿਸਾਨਾਂ ਨੂੰ। ਪੰਜਾਬ ਦੇ ਖੁਰਾਕ ਤੇ ਸਪਲਾਈ ਵਿਭਾਗ ਜਿਹੜਾ ਜੀ ਉਹਨੇ ਕਿਹਾ ਕਿ ਅਗਲੇ 2 ਦਿਨਾਂ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਜੀ ਇਹਦਾ ਪੈਸਾ ਜਿਹੜਾ ਉਹ ਦੇ ਦਿੱਤਾ ਜਾਊਗਾ। 48 ਘੰਟਿਆਂ ਦੇ ਅੰਦਰ ਸਾਰੀ ਜਿਹੜੀ ਹੈ ਜੀ ਰਾਸ਼ੀ ਉਹ ਆਨਲਾਈਨ ਖਾਤਿਆਂ ਦੇ ਵਿੱਚ ਜਿਹੜੀ ਆ ਉਹ ਤਬਦੀਲ ਕਰ ਦਿੱਤੀ ਜਾਊਗੀ। ਕੇਂਦਰ ਦੀ ਸਰਕਾਰ ਨੇ ਕੁੱਲ 20,451 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਜੀ ਉਹ ਪੰਜਾਬ ਸਰਕਾਰ ਨੂੰ 3 ਕਿਸ਼ਤਾਂ ਦੇ ਵਿੱਚ ਜਾਰੀ ਜਿਹੜੀ ਹੈ ਜੀ ਉਹ ਕੀਤੀ ਹੈ। ਸਾਰੀ ਅਦਾਇਗੀ ਦੇ ਵਾਸਤੇ ਪੰਜਾਬ ਖੁਰਾਕ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਹੈ ਜੀ ਉਹਨਾਂ ਨੇ ਮਿਹਨਤ ਜ਼ਰੂਰ ਇਸ ਮਾਮਲੇ ਤੇ ਕੀਤੀ ਹੈ। ਉਹ ਲਗਾਤਾਰ ਦਿੱਲੀ ਜਾਂਦੇ ਵੀ ਰਹੇ ਨੇ, ਉੱਥੋਂ ਭੁਗਤਾਨ ਲਿਆਉਂਦੇ ਵੀ ਰਹੇ ਨੇ। ਉਂਝ ਵੈਸੇ ਇਹ ਹੈ ਜੀ ਕਿ ਸਨ ਐਂਡ ਡੈਡ ਤਾਂ ਹਟ ਹੀ ਗਏ ਦਿੱਲੀ ਜਾਣੋਂ। ਜੀ ਬਿਲਕੁਲ ਹਟ ਹੀ ਗਏ ਆ। ਤੇ ਅੱਗੇ ਜੀ ਜਿਹੜਾ ਬਲਾਤਕਾਰ ਕਾਂਡ ਦੀ ਆਪਾਂ ਗੱਲ ਕਰਦੇ ਸੀ ਜੋ ਦਿੱਲੀ ਦੇ ਵਿੱਚ ਹੋਇਆ ਸੀ, ਉਸ ਦੇ ਵਿੱਚ ਰਾਜਨਾਥ ਨੇ ਵੀ ਦਖਲ ਅੰਦਾਜ਼ੀ ਕੀਤੀ ਆ ਜੀ। ਇਹ ਜਿਹੜਾ ਟੈਕਸੀ ਡਰਾਈਵਰ ਹੈ ਜੀ ਸ਼ਿਵ ਕੁਮਾਰ ਯਾਦਵ, ਉਹਨੂੰ ਮਥੁਰਾ ਤੋਂ ਗ੍ਰਿਫਤਾਰ ਜਿਹੜਾ ਜੀ ਕੀਤਾ ਗਿਆ।
ਦਿੱਲੀ ਦੀ ਪੁਲਿਸ ਦੀ ਨਲਾਇਕੀ ਕੁਝ ਸਾਹਮਣੇ ਆ ਰਹੀ ਹੈ। ਹਾਲਾਂਕਿ ਉਹਨੇ ਹੁਣ ਇਸ ਤੋਂ ਬਚਣ ਦਾ ਨਵਾਂ ਤਰੀਕਾ ਲੱਭਿਆ। ਇਹ 11 ਦੇ ਵਿੱਚ ਵੀ ਪਹਿਲਾਂ ਜਿਹੜਾ ਸੀਗਾ ਇਹ ਗ੍ਰਿਫਤਾਰ ਹੋਇਆ ਸੀਗਾ ਇਸੇ ਤਰ੍ਹਾਂ ਬਲਾਤਕਾਰ ਵਾਲੇ ਮਾਮਲੇ ਦੇ ਵਿੱਚ। ਇਹ ਮਹਿਰੋਲੀ ਖੇਤਰ ਦੇ ਵਿੱਚ ਸੀਗਾ ਜੀ। 7 ਮਹੀਨੇ ਜੇਲ੍ਹ ਦੇ ਵਿੱਚ ਇਸ ਮਾਮਲੇ ਦੇ ਵਿੱਚ ਇਹ ਰਹਿ ਚੁੱਕਿਆ। ਉਹਨੇ ਜਦੋਂ ਟੈਕਸੀ ਡਰਾਈਵਰ ਲੱਗਣਾ ਸੀਗਾ ਇਸ ਉਬੇਰ ਕੰਪਨੀ ਦੇ ਨਾਲ, ਤੇ ਉਹਨੇ ਇੱਕ ਕਰੈਕਟਰ ਸਰਟੀਫਿਕੇਟ ਜਿਹੜਾ ਪੁਲਿਸ ਤੋਂ ਚਾਹੀਦਾ ਹੁੰਦਾ ਉਹ ਲਿਆ ਸੀਗਾ, ਤੇ ਪੁਲਿਸ ਨੇ ਉਹਨੂੰ ਸਹੀ ਕਰੈਕਟਰ ਵਾਲਾ ਦੱਸਿਆ। ਹੁਣ ਦਿੱਲੀ ਪੁਲਿਸ ਕਹਿੰਦੀ ਆ ਜੀ ਇਹ ਕਰੈਕਟਰ ਸਰਟੀਫਿਕੇਟ ਜਿਹੜਾ ਨਕਲੀ ਆ। ਦਿੱਲੀ ਪੁਲਿਸ ਨੇ ਕੋਈ ਇਸ ਤਰ੍ਹਾਂ ਦਾ ਜਿਹੜਾ ਸਰਟੀਫਿਕੇਟ ਆ ਉਹ ਨਹੀਂ ਬਣਾ ਕੇ ਦਿੱਤਾ। ਉਹਨੇ ਬਚਣ ਦਾ ਇਹ ਤਰੀਕਾ ਜਿਹੜਾ ਦੀ ਲੱਭ ਲਿਆ। ਜਿਹੜਾ ਇੱਥੇ ਪਾਰਲੀਮੈਂਟ ਦੇ ਵਿੱਚ ਵੀ ਇਹ ਮਸਲਾ ਜਿਹੜਾ ਸੀਗਾ ਬਹੁਤ ਗੂੰਜਿਆ। ਉਬੇਰ ਕੈਬ ਸੇਵਾ ਜਿਹੜੀ ਆ ਜੀ ਉਹ ਬਲੈਕ ਲਿਸਟ ਕਰ ਦਿੱਤੀ ਗਈ ਆ। ਉਹਦਾ ਕੰਮਕਾਰ ਜਿਹੜਾ ਦੀ ਉਹ ਬੰਦ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਵਰਕਰ ਨੇ ਉਹਨਾਂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਘਰ ਜਿਹੜਾ ਦੀ ਘੇਰਿਆ ਇਸ ਮਾਮਲੇ ਨੂੰ ਲੈ ਕੇ। ਉਹਨਾਂ ਨੂੰ ਖਦੇੜਨ ਦੇ ਵਾਸਤੇ ਪੁਲਿਸ ਦੀ ਜਿਹੜੀ ਆ ਜੀ ਉਹ ਮਦਦ ਲੈਣੀ ਪਈ ਆ। ਕੁਝ ਲੋਕਾਂ ਦੀਆਂ ਗ੍ਰਿਫਤਾਰੀਆਂ ਵੀ ਜਿਹੜੀਆਂ ਉਹ ਹੋਈਆਂ ਨੇ। ਦਿੱਲੀ ਇੱਕ ਵਾਰੀ ਫੇਰ ਸਹਿਮੀ ਹੋਈ ਹੈ ਕਿਉਂਕਿ ਇਹ ਜਿਹੜੀਆਂ ਨਵੀਆਂ ਕੈਬ ਸਰਵਿਸਿਸ ਆਈਆਂ ਨੇ ਇਹ GPS ਸਿਸਟਮ ਦੇ ਨਾਲ ਚੱਲਦੀਆਂ ਨੇ, ਕਾਫੀ ਸੁਰੱਖਿਅਤ ਸਮਝੀਆਂ ਜਾਂਦੀਆਂ ਨੇ ਕਿਉਂਕਿ ਡਰਾਈਵਰ ਦਾ ਥਹੁ ਪਤਾ ਪੂਰੇ ਦਾ ਪੂਰਾ ਕੰਪਨੀ ਦੀ ਨਿਗਾਹ ਦੇ ਵਿੱਚ ਹੁੰਦਾ। ਪਰ ਇਸ ਉਬੇਰ ਕੰਪਨੀ ਦੇ ਵਿੱਚ ਵੀ ਇੱਕ ਔਰਤ ਦੇ ਨਾਲ ਜਿਹੜਾ ਜੀ ਬਲਾਤਕਾਰ ਹੋ ਜਾਣਾ, ਇਹਦਾ ਮਤਲਬ ਇਹ ਹੈ ਜੀ ਕਿ ਸਾਰਾ ਕੁਝ ਛਿੱਕੇ ਟੰਗ ਕੇ ਜਿਹੜੇ ਇਹੋ ਜਿਹੇ ਕ੍ਰਿਮੀਨਲ ਟਾਈਪ ਦੇ ਲੋਕ ਨੇ, ਇੱਕ ਤਾਂ ਉਹਨਾਂ ਨੂੰ ਡਰਾਈਵਰ ਰੱਖਿਆ ਜਾਣਾ ਕੰਪਨੀ ਦੇ ਵੱਲੋਂ, ਦੂਸਰਾ ਜਿਹੜਾ ਜੀ ਉਹਨਾਂ ਦੀ ਸਿਹਤ ਦੇ ਉੱਤੇ ਇਸ ਚੀਜ਼ ਦਾ ਕੋਈ ਅਸਰ ਨਾ ਹੋਣਾ ਕਿ ਇੰਨੇ ਸਖਤ ਜਿਹੜੇ ਕਾਨੂੰਨ ਨੇ ਜੀ ਬਣੇ ਹੋਏ, ਇੰਨਾ ਜਿਹੜਾ ਰੌਲਾ ਪੈ ਰਿਹਾ। ਪਰ ਮੁਸ਼ਕਿਲ ਇਹ ਹੈ ਮਾਨਸਿਕਤਾ ਨਹੀਂ ਬਦਲ ਰਹੀ ਇਹੋ ਜਿਹੇ ਕ੍ਰਿਮੀਨਲ ਟਾਈਪ ਦੇ ਲੋਕਾਂ ਦੀ ਜੀ। ਅੱਜ ਹੀ ਤੇ ਅੱਗੇ ਆਪਾਂ ਕਈ ਦਿਨਾਂ ਤੋਂ ਗੱਲ ਕਰ ਰਹੇ ਹਾਂ ਆਸ਼ੂਤੋਸ਼ ਦੇ ਵਿਵਾਦ ਦੀ। ਜਿਵੇਂ ਹਰਿਆਣਾ ਹਾਈ ਕੋਰਟ ਨੇ ਤੇ ਕਿਹਾ ਹੈਗਾ ਕਿ 15 ਤਰੀਕ ਤਾਂ ਉਹਨਾਂ ਦੀ ਜਿਹੜੀ ਲਾਸਟ ਆ, ਪਰ ਜਿਹੜੀ ਆਪਣੇ ਪ੍ਰਸ਼ਾਸਨ ਆ ਪੰਜਾਬ ਦਾ ਉਹ 17 ਤਰੀਕ ਕਿਉਂ ਦੱਸ ਰਹੀ ਆ? ਦੇਖੋ ਇਹ ਪ੍ਰਸ਼ਾਸਨ ਨੇ ਇੱਕ ਕਿਸਮ ਦੀ ਢੁੱਚੜ ਡਾਹਤੀ ਹੈ। ਸਰਕਾਰ ਦੀ ਤਰਫੋਂ ਇਹ ਹੁੰਦਾ ਜੀ ਕਿ ਜਾਂ ਤਾਂ ਇਹਦੇ ਤੇ ਸੁਹਿਰਤਾ ਦੇਸੀ ਨਹੀਂ ਰਹੀ ਸਰਕਾਰ ਦੀ। ਉਹਦਾ ਸ਼ਾਇਦ ਇੱਕ ਰੀਜ਼ਨ ਇਹ ਹੈ ਕਿ ਸਰਕਾਰ ਜਿਹੜੇ ਚਲਾਉਣ ਵਾਲੇ ਨੇ ਉਹਨਾਂ ਦੇ ਸੌਫਟ ਕਾਰਨਰ ਹੈ ਇਸ ਡੇਰੇ ਪ੍ਰਤੀ। ਸਭ ਨੂੰ ਪਤਾ ਕਿਉਂ ਸੌਫਟ ਕਾਰਨਰ ਹੈ, ਉਹ ਇਹਦੇ ਪੂਜਨੀਕ ਭਗਤ ਹੈ ਨੇ ਜੀ, ਰਹੇ ਨੇ। 15 ਤਰੀਕ ਜਿਹੜੀ ਹੈ ਜੀ ਉਹ ਲਾਸਟ ਬਣਦੀ ਹੈ। ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਨੇ 1 ਤਰੀਕ ਨੂੰ ਇਹ ਫੈਸਲਾ ਦਿੱਤਾ ਸੀਗਾ ਕਿ 15 ਦਿਨ ਦੇ ਅੰਦਰ ਅੰਦਰ ਜਿਹੜਾ ਜੀ ਇਹਦਾ ਕੱਢ ਕੇ ਸੰਸਕਾਰ ਜਿਹੜਾ ਜੀ ਉਹ ਕਰਾਓ। ਹੁਣ ਪ੍ਰਸ਼ਾਸਨ ਕਹਿੰਦਾ ਕਿ ਸਾਡੇ ਕੋਲੇ ਜਿਹੜੀ ਚਿੱਠੀ ਸੀ ਉਹ 3 ਤਰੀਕ ਨੂੰ ਪ੍ਰਾਪਤ ਹੋਈ ਹੈ ਤੇ 3 ਦੇ ਹਿਸਾਬ ਦੇ ਨਾਲ ਤਾਂ 17 ਤਰੀਕ ਜਿਹੜੀ ਹੈ ਜੀ ਬਣਦੀ ਹੈ। ਉਹ ਕਹਿੰਦੇ 17 ਦਸੰਬਰ ਨੂੰ ਇਹਦਾ ਸਮਾਂ ਜਿਹੜਾ ਉਹ ਪੂਰਾ ਹੁੰਦਾ। ਇਸ ਕਰਕੇ ਉਹਨੇ ਕਿਹਾ ਕਿ ਉਦੋਂ ਜਿਹੜਾ ਫੈਸਲਾ ਲਿਆ ਜਾਊਗਾ। ਇਹਦਾ ਮਤਲਬ ਜਿਹੜਾ ਦੂਸਰਾ ਇਹ ਆ ਕਿ ਜਿਹੜਾ ਇਹ ਨੂਰ ਬੇਲੀਆ ਡੇਰਾ ਉਹਨੂੰ ਸਮਾਂ ਦਿੱਤਾ ਜਾ ਰਿਹਾ ਪੂਰਾ ਕਿ ਜਿਹੜਾ 12 ਤਰੀਕ ਨੂੰ ਜੋ ਵੀ ਫੈਸਲਾ ਆਉਂਦਾ, 12 ਤਰੀਕ ਰੱਖੀ ਗਈ ਹੈ। ਜਿਹੜੇ ਨੂਰ ਬੇਲੀਆ ਨੇ ਇੱਕ ਪਟੀਸ਼ਨ ਪਾਈ ਹੋਈ ਆ ਉਸ ਮਾਮਲੇ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ, ਉਹਨੇ ਇਹ ਗੱਲ ਕਹੀ ਕਿ 12 ਤਰੀਕ ਨੂੰ ਫੈਸਲਾ ਦੇਵਾਂਗੇ। ਉਹਨੇ ਸਟੇ ਨਹੀਂ ਦਿੱਤਾ। ਪ੍ਰਸ਼ਾਸਨ ਸ਼ਾਇਦ ਚਾਹੁੰਦਾ ਹੈ ਕਿ 12 ਨੂੰ ਜੇ ਫੈਸਲਾ ਉਹਨਾਂ ਦੇ ਉਲਟ ਆਉਂਦਾ 13 ਤੇ 14 2 ਦਿਨ ਬੰਦ ਹੈ, 15 16 ਜਿਹੜਾ ਜੀ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਤਾਂ ਕਿ ਉਹ ਅਗਲੀ ਜਿਹੜੀ ਰਿਵਿਊ ਪਟੀਸ਼ਨ ਪਾ ਸਕਣ ਜਾਂ ਸੁਪਰੀਮ ਕੋਰਟ ਤੱਕ ਜਿਹੜੀ ਹੈ ਜੀ ਉਹ ਪਹੁੰਚ ਕਰ ਸਕਣ। ਇਹ ਪਤਾ ਨਹੀਂ ਇਹ ਲਾਸ਼ ਜਿਹੜੀ ਹੈ ਰੱਖਣ ਦੇ ਵਾਸਤੇ ਜਿਹੜਾ ਪ੍ਰਸ਼ਾਸਨ ਹੈ ਉਹ ਕਿਉਂ ਨੂਰ ਬੇਲੀਆ ਦੇ ਡੇਰੇ ਨਾਲੋਂ ਵੱਧ ਜ਼ੋਰ ਲਾ ਰਿਹਾ। ਨਹੀਂ ਤਾਂ ਅਦਰਵਾਈਜ਼ ਇਹ ਤਾਂ ਪਹਿਲਾਂ ਹੀ ਜਿਹੜਾ ਜੀ ਕਰ ਦੇਣਾ ਚਾਹੀਦਾ ਸੀਗਾ। ਜੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਸਖਤ ਡੰਡਾ ਨਾ ਹੁੰਦਾ ਇਹ ਤਾਂ ਇੱਕ ਲਾਸ਼ ਨੂੰ ਜ਼ੈਡ ਸਿਕਿਉਰਿਟੀ ਦੇ ਕੇ ਬੈਠੇ ਸੀਗੇ। ਉਧਰ ਆਸ਼ੂਤੋਸ਼ ਦੇ ਪੁੱਤ ਨੇ ਵੀ ਇੱਕ ਨਵੀਂ ਅਰਜ਼ੀ ਜਿਹੜੀ ਆ ਜੀ ਉਹ ਪਾਈ ਹੈ। ਉਹਨੇ ਕਿਹਾ ਕਿ ਅੰਤਮ ਸੰਸਕਾਰ ਕਰਨ ਦਾ ਜਿਹੜਾ ਜੀ ਉਹਨੂੰ ਇਹ ਹੱਕ ਦਿੱਤਾ ਜਾਣਾ ਚਾਹੀਦਾ ਤੇ ਡੈੱਡ ਬੋਡੀ ਜਿਹੜੀ ਆ ਜੀ ਉਹਦੇ ਹਵਾਲੇ ਕੀਤੀ ਜਾਣੀ ਚਾਹੀਦੀ ਹੈ। ਉਹਨੇ ਕਿਹਾ ਕਿ ਇਸ ਮਾਮਲੇ ਦੇ ਉੱਤੇ DNA ਟੈਸਟ ਜਿਹੜਾ ਕਰਵਾਉਣ ਤੋਂ ਕਿਉਂ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਨਾ ਕਰ ਰਹੀ ਹੈ, ਇਹਦਾ DNA ਟੈਸਟ ਜਿਹੜਾ ਕਰਵਾਉਣਾ ਚਾਹੀਦਾ। ਉਹ ਕਹਿੰਦਾ ਮੇਰੇ ਨਾਲ ਮੈਚ ਕਰਕੇ ਦੇਖ ਲਓ, ਮੇਰਾ ਪਿਓ ਕਰਕੇ ਅੰਤਮ ਰਸਮਾਂ ਦੀ ਜ਼ਿੰਮੇਵਾਰੀ ਜਿਹੜੀ ਆ ਜੀ ਉਹ ਮੇਰੀ ਬਣਦੀ ਆ। ਇਹ ਅਰਜ਼ੀ ਜਿਹੜੀ ਆ ਜੀ ਦੇਖਦੇ ਆ ਇਹਦੇ ਉੱਤੇ ਕੀ ਫੈਸਲਾ ਆਉਂਦਾ। ਉਮੀਦ ਹੈ ਕਿ 12 ਤਰੀਕ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਕੋਈ ਸਖਤ ਫੈਸਲਾ ਜਿਹੜਾ ਲਊਗੀ ਤੇ ਪ੍ਰਸ਼ਾਸਨ ਜਿਹੜਾ ਜੀ ਉਹਨੂੰ ਵੀ ਸਿੱਧਿਆ ਕਰੂਗੀ ਇਸ ਮਾਮਲੇ ਦੇ ਵਿੱਚ ਕਿ ਜਿੱਦਣ ਹੁਕਮ ਹੋ ਗਿਆ ਉਦੋਂ ਤੋਂ ਦਿਨ ਗਿਣੇ ਜਾਂਦੇ ਨੇ, ਨਾ ਕਿ ਉਸ ਦਿਨ ਤੋਂ ਜਿੱਦਣ ਉਹਨਾਂ ਨੂੰ ਚਿੱਠੀ ਮਿਲੀ ਹੈ ਜੀ। ਸ਼ਾਇਦ ਜੀ ਇਹਨਾਂ ਨੂੰ ਕਿਸੇ ਪੰਡਤ ਨੇ ਦੱਸਿਆ ਹੋਵੇ ਵੀ 15 ਨਹੀਂ 17 ਆ ਤਾਂ ਕਹਿ ਰਹੇ ਆ। ਤੇ ਅੱਗੇ ਗੱਲ ਕਰਦੇ ਆ ਜੀ ਜਿਵੇਂ 5 ਤਖ਼ਤਾਂ ਦੇ ਦਰਸ਼ਨਾਂ ਲਈ ਇੱਕ ਵਿਸ਼ੇਸ਼ ਗੱਡੀ ਚਲਾਉਣ ਦੀ ਗੱਲਬਾਤ ਚੱਲਦੀ ਸੀਗੀ ਤੇ ਉਹ ਰੇਲ ਮੰਤਰੀ ਵੀ ਤਿਆਰ ਹੋ ਗਏ ਜੀ ਗੱਡੀ ਚਲਾਉਣ ਲਈ। ਇਹ ਐਕਚੁਅਲੀ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਭਗਵੰਤ ਮਾਨ ਹੋਰਾਂ ਨੇ ਜਿਹੜਾ ਜੀ ਮੁੱਦਾ ਇਹ ਚੁੱਕਿਆ ਸੀਗਾ ਪਾਰਲੀਮੈਂਟ ਦੇ ਵਿੱਚ, ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੇ 5 ਤਖ਼ਤ ਨੇ ਉਹਨਾਂ ਨੂੰ ਮੇਲਣ ਦੇ ਵਾਸਤੇ ਅੰਮ੍ਰਿਤਸਰ, ਅਨੰਦਪੁਰ ਸਾਹਿਬ, ਪਟਨਾ, ਦਮਦਮਾ ਸਾਹਿਬ ਤੇ ਹਜ਼ੂਰ ਸਾਹਿਬ ਦੇ ਤਖ਼ਤਾਂ ਨੂੰ ਜੋੜਨ ਵਾਲੀ ਰੇਲ ਜਿਹੜੀ ਆ ਉਹ ਚਲਾਉਣੀ ਚਾਹੀਦੀ ਹੈ।
ਭਾਜਪਾ ਦੇ ਆਗੂ SS ਆਹਲੂਵਾਲੀਆ ਹੋਰਾਂ ਨੇ ਵੀ ਇਹਨੂੰ ਜਿਹੜਾ ਜੀ ਤਾਇਦ ਕੀਤੀ ਹੈ ਜੀ, ਔਰ ਇਹ ਆਖਿਆ ਕਿ ਇਹ ਸਿਰਫ ਪੰਜਾਬ ਦਾ ਮਸਲਾ ਨਹੀਂ ਹੈ, ਇਹਦੇ ਨਾਲ ਜਿਹੜੇ ਦੂਜੇ ਸੂਬੇ ਨੇ ਉਹ ਵੀ ਜੁੜੇ ਹੋਏ ਨੇ, ਇਸ ਕਰਕੇ ਇਹ ਜਿਹੜੀ ਜ਼ਰੂਰ ਚਲਾਉਣੀ ਚਾਹੀਦੀ ਹੈ। ਹੁਣ ਰੇਲ ਮੰਤਰੀ ਨੇ ਜਿਹੜੀ ਬਾਤ ਸੀ ਉਹ ਪਾਰੇ ਦੇ ਵਿੱਚ ਸੁੱਟ ਦਿੱਤੀ ਹੈ ਪੰਜਾਬ ਸਰਕਾਰ ਦੇ। ਉਹਨਾਂ ਨੇ ਕਿਹਾ ਕਿ ਰੇਲ ਮੰਤਰਾਲਾ ਇਹ ਟ੍ਰੇਨ ਜਿਹੜੀ ਹੈ ਚਲਾਉਣ ਦੇ ਵਾਸਤੇ ਤਿਆਰ ਹੈ, ਪਰ ਇਹਦੇ ਵਾਸਤੇ ਕਿਉਂਕਿ ਆਫੀਸ਼ੀਅਲੀ ਤੌਰ ਦੇ ਉੱਤੇ ਜਿਹੜੀ ਰਿਕੁਐਸਟ ਹੈ ਉਹ ਪਾਉਣੀ ਪੈਣੀ ਹੈ ਪੰਜਾਬ ਸਰਕਾਰ ਦੀ ਤਰਫੋਂ। ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਜੇ ਇਹਨੂੰ ਪਾਊਗੀ ਤਾਂ ਰੇਲ ਮੰਤਰਾਲਾ ਇਹਦੇ ਵਾਸਤੇ ਜਿਹੜਾ ਜੀ ਤਿਆਰ ਹੈ। ਹੁਣ ਕਿਉਂਕਿ ਮਾਮਲਾ ਭਗਵੰਤ ਮਾਨ ਨੇ ਚੁੱਕਿਆ, ਇਸ ਕਰਕੇ ਹੋ ਸਕਦਾ ਜੀ ਅਕਾਲੀ ਦਲ ਵਾਲੇ ਇਹ ਸਮਝਣ ਕਿ ਉਹਦੇ ਚੁੱਕੇ ਹੋਏ ਮਾਮਲੇ ਦੇ ਉੱਤੇ ਅਸੀਂ ਜਿਹੜਾ ਜੀ ਕਿਉਂ ਕਹੀਏ ਰੇਲ ਮੰਤਰਾਲੇ ਨੂੰ ਕਿ ਇਹ ਟ੍ਰੇਨ ਜਿਹੜੀ ਆ ਉਹ ਚੱਲਣੀ ਚਾਹੀਦੀ ਹੈ। ਜੇ ਇਹ ਟ੍ਰੇਨ ਚੱਲਦੀ ਆ ਤਾਂ ਨਿਰਸੰਦੇਹ ਇੱਕ ਵੱਡੀ ਕਿਸਮ ਦੇ ਨਾਲ ਰਾਹਤ ਹੋਊਗੀ ਜੀ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਸਾਰੇ ਤਖਤਾਂ ਦੇ ਦਰਸ਼ਨ ਕਰਨ ਦੇ ਵਾਸਤੇ ਜਾਣਾ ਚਾਹੁੰਦੇ ਨੇ, ਔਰ ਇੱਕੋ ਟ੍ਰੇਨ ਦੇ ਉੱਤੇ ਉਹ ਮੁੜ ਕੇ ਫੇਰ ਵਾਪਸ ਜਿਹੜਾ ਦੀ ਅੰਮ੍ਰਿਤਸਰ ਆ ਸਕਦੇ ਨੇ। ਅਜੀ ਤੇ ਅੱਗੇ ਆਪਾਂ ਕੱਲ ਗੱਲ ਕੀਤੀ ਸੀ ਕਿ ਪੈਲਸਾਂ ਦੇ ਵਿੱਚ ਗੋਲੀਆਂ ਚੱਲਣ ਲੱਗ ਪਈਆਂ ਜਦ ਕਿ ਪਟਾਕੇ ਚੱਲਦੇ ਹੁੰਦੇ ਸੀ ਤਾਂ ਇੱਕ ਬੱਚੇ ਦੀ ਮੌਤ ਹੋ ਗਈ ਸੀ, ਪਰ ਉਹਦੇ ਵਾਰਸ ਆ ਜਿਹੜੇ ਜਾਂ ਲੋਕ ਆ ਉਹਨਾਂ ਨੂੰ ਰਿਪੋਰਟ ਲਿਖਾਉਣ ਲਈ ਵੀ ਚੱਕੇ ਜਾਮ ਕਰਨੇ ਪੈਂਦੇ ਆ ਕਿਉਂਕਿ ਉਹ ਗਰੀਬ ਤਬਕੇ ਦੇ ਨਾਲ ਸੰਬੰਧਿਤ ਨੇ ਜੀ। ਇੱਥੇ ਤਾਂ ਲਾਸ਼ਾਂ ਜਿਹੜੀਆਂ ਨੇ ਨਾ ਉਹ ਰੱਖ ਕੇ ਇੱਥੇ ਸੜਕ ਦੇ ਉੱਤੇ ਫੇਰ ਤਾਂ ਜਿਹੜੇ ਪਰਚੇ ਦਾਖਲ ਕਰਾਉਣੇ ਪੈਂਦੇ ਨੇ ਜੀ। ਦੀਨਾਨਗਰ ਦੇ ਪੈਲਸ ਦੇ ਵਿੱਚ ਗੋਲੀ ਚੱਲਣ ਨਾਲ ਜਿਹੜਾ 12 ਸਾਲਾਂ ਦਾ ਬੱਚਾ ਮਾਰਿਆ ਗਿਆ ਸੀਗਾ ਜੀ, ਉਹਦੇ ਵਾਰਸਾਂ ਨੂੰ ਜਿਹੜੀ ਹੈ ਜੀ ਇਹ ਸੜਕ ਜਾਮ ਕਰਨੀ ਪਈ ਔਰ ਕਈ ਘੰਟੇ ਤੱਕ ਜਿਹੜਾ ਜੀ ਇਹ ਚੱਕਾ ਜਾਮ ਕੀਤਾ ਗਿਆ ਔਰ ਲੰਮੀਆਂ ਲਾਈਨਾਂ ਜਿਹੜੀਆਂ ਸੀਗੀਆਂ ਉਹ ਲੱਗ ਗਈਆਂ ਜੀ। 3 ਘੰਟੇ ਤੱਕ ਇਹ ਐਕਸ਼ਨ ਜਿਹੜਾ ਉਹ ਚੱਲਦਾ ਰਿਹਾ। ਧਰਨਾ ਚੁੱਕੇ ਜਾਣ ਦੇ ਬਾਵਜੂਦ ਲੋਕ ਜਿਹੜੇ ਸੀਗੇ ਜੀ ਉਹ ਸੰਤੁਸ਼ਟ ਨਹੀਂ ਹੋਏ। ਪੁਲਿਸ ਜਿਹੜੀ ਹੈ ਜੀ ਉਹਨੇ ਕੁੱਲ 7 ਜਾਣਿਆਂ ਦੇ ਖਿਲਾਫ ਪਰਚਾ ਦਰਜ ਕੀਤਾ। ਇਹਦੇ ਵਿੱਚੋਂ ਗੋਲੀ ਚਲਾਉਣ ਵਾਲਾ ਜਿਹੜਾ ਜੀ ਕਥਿਤ ਰੂਪ ਦੇ ਵਿੱਚ ਦੋਸ਼ੀ ਅਸ਼ੋਕ ਕੁਮਾਰ, ਉਹਦਾ ਪਿਓ ਜਿਹੜਾ ਜੀ ਪੈਲਸ ਦਾ ਮਾਲਕ ਮੈਨੇਜਰ ਜਿਹੜਾ ਜੀ, ਔਰ 3 ਅਣਪਛਾਤੇ ਵਿਅਕਤੀ ਜਿਹੜੇ ਉਹ ਸ਼ਾਮਲ ਨੇ ਜੀ। ਅਸ਼ੋਕ ਕੁਮਾਰ ਨੂੰ 12 ਬੋਰ ਦੀ ਦਲਾਲੀ ਦੇ ਸਣੇ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਸੀ ਕਿ ਬਾਕੀ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਵੀ ਛੇਤੀ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਜਾਊਗਾ। ਇਹ ਅਸਲ ਦੇ ਵਿੱਚ ਮੈਂ ਕੱਲ ਵੀ ਗੱਲ ਕੀਤੀ ਸੀ ਜੀ ਕਿ ਜਦੋਂ ਵਿਆਹ ਆਉਂਦੇ ਨੇ ਉਦੋਂ ਹੀ ਨਾਲ ਦੀ ਨਾਲ ਇਹ ਘਟਨਾਵਾਂ ਜਿਹੜੀਆਂ ਜੀ ਉਹ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਪੰਜਾਬੀਆਂ ਦਾ ਮੂਰਖਪੁਣਾ ਜਿਹੜਾ ਜੀ ਉਹਨੇ ਨਾ ਪਿਛਲੇ ਤੋਂ ਕੁਝ ਸਬਕ ਸਿੱਖਿਆ, ਨਾ ਕੋਈ ਅੱਗੋਂ ਸਿੱਖਣ ਦੇ ਵਾਸਤੇ ਜਿਹੜੇ ਉਹ ਤਿਆਰ ਜਾਪਦੇ ਨੇ। ਇੱਥੇ ਤਾਂ ਵਿਆਹਾਂ ਦੇ ਵਿੱਚ ਨਾ ਜੀ ਮੈਂ ਤਾਂ ਇਹ ਦੇਖਦਾ ਕਿ ਜਿਹੜੇ ਮਾਂ ਪਿਓ ਨੇ ਉਹ ਕਿੱਥੇ ਖੜੇ ਨੇ ਜਿਨ੍ਹਾਂ ਦੇ ਵਿਆਹ ਵੱਲੋਂ ਗਏ ਸ਼ਗਨ ਬਣਾ ਕੇ ਜਿੰਨੀ ਛੇਤੀ ਹੋ ਸਕਦਾ ਜੀ ਨਿਕਲਣ ਦੀ ਕੋਸ਼ਿਸ਼ ਹੈ। ਇਹ ਪਤਾ ਨਹੀਂ ਗਾ ਕਿ ਹੱਥ ਲਾਉਂਦਿਆਂ ਇਹ ਗੋਲੀ ਜਿਹੜੀ ਕਿਹਦੇ ਪਾਸੇ ਵੱਲ ਨੂੰ ਆ ਜਾਣੀ ਹੈ ਤੇ ਕਿਹਦੀ ਪੁੜਪੜੀ ਦੇ ਵਿੱਚੋਂ ਦੀ ਲੰਘ ਜਾਣੀ ਹੈ ਜੀ। ਬਿਲਕੁਲ ਜੀ, ਹੋਇਆ ਵੀ ਤੇ ਇਸੇ ਤਰ੍ਹਾਂ ਹੀ ਆ ਕਿ ਇੱਕ ਬੱਚੇ ਦੀ ਜਾਨ ਚਲ ਗਈ ਹੈ ਤੇ ਉਧਰੋਂ ਉਹਨਾਂ ਦੀ ਰਿਪੋਰਟ ਨਹੀਂ ਲਿਖੀ ਜਾਂਦੀ। ਤੇ ਅੱਗੇ ਗੱਲ ਜੀ ਕਾਫੀ ਦਿਨਾਂ ਦਾ ਕਾਫੀ ਟਾਈਮ ਤੋਂ ਜਿਹੜਾ ਰੇੜਕਾ ਪਿਆ ਹੋਇਆ ਆ ਨਾਨਕਸ਼ਾਹੀ ਕੈਲੰਡਰ ਦਾ, ਤੇ ਉਹ ਵੀ ਕਹਿੰਦੇ ਕਿ ਸੋਧਾ ਜਿਹੜਾ ਨਾਨਕਸ਼ਾਹੀ ਕੈਲੰਡਰ ਆ ਉਹਨੂੰ ਬਿਕਰਮੀ ਕੈਲੰਡਰ ਆ ਜਿਹੜਾ ਉਹਨੂੰ ਲਾਗੂ ਕਰਨ ਦੀਆਂ ਚੱਲ ਰਹੇ ਆ ਜੀ ਗੱਲਬਾਤ ਜੀ। ਇਹ ਇਸ ਵੇਲੇ ਵਿਵਾਦ ਤੇ ਵੰਡ ਦਾ ਵਿਸ਼ਾ ਬਣੇ ਪਏ ਜਿਹੜਾ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਆ ਉਹਨੂੰ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਪੂਰੀ ਤਰ੍ਹਾਂ ਬਿਕਰਮੀ ਕੈਲੰਡਰ ਦੇ ਵਿੱਚ ਤਬਦੀਲ ਕੀਤੇ ਜਾਣ ਦੀ ਜਿਹੜੀ ਆ ਜੀ ਉਹ ਸੰਭਾਵਨਾ ਹੈ। ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਭਾਵੇਂ ਜੀ 4 ਸਾਲਾਂ ਤੋਂ ਜਾਰੀ ਹੈ, ਪਰ ਇਸ ਵਾਰੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਸ ਮਾਮਲੇ ਦੇ ਉੱਤੇ ਵਿਵਾਦ ਜਿਹੜਾ ਜੀ ਉਹ ਕਾਫੀ ਤਿੱਖਾ ਹੋਇਆ। ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇੱਕੋ ਦਿਨ ਹੀ ਜਿਹੜੇ 28 ਦਸੰਬਰ ਨੂੰ ਆ ਗਏ ਨੇ। ਜਿਹੜੇ 5 ਸਿੰਘ ਸਾਹਿਬਾਨ ਨੇ ਉਹਨਾਂ ਨੇ ਪਹਿਲਾਂ 7 ਜਨਵਰੀ ਤਬਦੀਲ ਕਰਤੀ ਸੀ, ਬਾਅਦ ਦੇ ਵਿੱਚ ਫੇਰ ਉਹ ਫੈਸਲੇ ਤੋਂ ਪਰਤ ਗਏ। 2 ਤਖਤਾਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਮੁੜ ਕੇ 28 ਦਸੰਬਰ ਨੂੰ ਮਨਾਉਣ ਦਾ ਜਿਹੜਾ ਫੈਸਲਾ ਕਰ ਲਿਆ ਤੇ ਫਿਰ ਜਥੇਦਾਰਾਂ ਨੇ ਵੀ ਜਿਹੜੀ ਤਰੀਕ ਸੀ ਉਹ ਬਦਲਤੀ। ਬਾਰ-ਬਾਰ ਤਰੀਕਾਂ ਬਦਲਣ ਦੇ ਕਰਕੇ ਸਿੰਘ ਸਾਹਿਬਾਨ ਦੀ ਜਿਹੜੀ ਸਥਿਤੀ ਆ ਉਹ ਬੜੀ ਹਾਸੋਹੀਣੀ ਬਣੀ ਹੋਈ ਆ ਜੀ। ਔਰ ਇਸ ਮਾਮਲੇ ਦੇ ਉੱਤੇ ਜਿਹੜਾ ਸੋਧਿਆ ਹੋਇਆ ਕੈਲੰਡਰ ਆ ਉਹ ਮੈਨੂੰ ਮੁੜ ਕੇ ਸੋਧ ਕਰਨ ਦੀ ਮੰਗ ਨੇ ਵੀ ਜ਼ੋਰ ਜਿਹੜਾ ਜੀ ਉਹ ਫੜਿਆ। ਇੱਕ ਵੱਡੀ ਧਿਰ ਦੀ ਮੰਗ ਇਹ ਹੈ ਜੀ ਕਿ ਇਹਦੀ ਥਾਂ ਦੇ ਉੱਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਜਾਵੇ ਤੇ ਜੇ ਉਹਦੇ ਵਿੱਚ ਕੋਈ ਸੋਧ ਦੀ ਲੋੜ ਹੈ ਤੇ ਉਹ ਜਿਹੜੀ ਕਰ ਲਈ ਜਾਵੇ। ਹੁਣ ਇਹ ਇਨਫੋਰਮੇਸ਼ਨ ਮਿਲ ਰਹੀ ਹੈ ਜੀ ਕਿ ਅਕਾਲੀ ਦਲ ਦੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਲਈ ਜਿਹੜਾ ਜੀ ਕਈ ਸਿੱਖ ਆਗੂਆਂ ਕੋਲੋਂ ਇਹਦੇ ਸੰਬੰਧੀ ਵਿਚਾਰ ਜਿਹੜੇ ਉਹ ਲਏ ਗਏ ਨੇ। ਦਿੱਲੀ ਦੇ ਵਿੱਚ ਨਾਨਕਸਰ ਸੰਪਰਦਾ ਦੇ ਆਗੂਆਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਜੀ ਹੋਈ ਹੈ। 2 ਸਿੰਘ ਸਾਹਿਬਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਵੀ ਇਹਦੇ ਸੰਬੰਧੀ ਮੀਟਿੰਗ ਜਿਹੜੀ ਆ ਜੀ ਉਹ ਹੋਈ ਹੈ ਔਰ ਇਹ ਕਿਹਾ ਜਾ ਰਿਹਾ ਕਿ ਸੋਧਿਆ ਹੋਇਆ ਜਿਹੜਾ ਨਾਨਕਸ਼ਾਹੀ ਆ ਉਹਨੂੰ ਬਿਕਰਮੀ ਕੈਲੰਡਰ ਦੇ ਵਿੱਚ ਛੇਤੀ ਜਿਹੜਾ ਜੀ ਉਹ ਤਬਦੀਲ ਕਰ ਦਿੱਤਾ ਜਾਊਗਾ। ਸਵਾਲ ਇਹ ਖੜਾ ਹੁੰਦਾ ਕਿ ਜੇ ਇਹਨੂੰ ਬਿਕਰਮੀ ਕੈਲੰਡਰ ਦੇ ਵਿੱਚ ਸੋਧੇ ਹੋਏ ਨੂੰ ਤਬਦੀਲ ਕਰ ਵੀ ਦਿੱਤਾ ਜਾਂਦਾ
ਤਾਂ ਕੀ ਇਹਦੇ ਨਾਲ ਜਿਹੜਾ ਵਾਦ-ਵਾਦ ਉੱਠ ਕੇ ਖੜਾ ਹੋ ਗਿਆ ਉਹ ਹੱਲ ਹੋ ਜਾਊਗਾ ਜੀ? ਜੀ ਬਿਲਕੁਲ। ਇਹ ਤਾਂ ਫਿਰ ਵੀ ਜਿਹੜੇ ਸਿੱਖਾਂ ਨੂੰ ਸੋਚਣਾ ਪਊਗਾ ਕਿ ਕੀ ਇਹ ਸਾਰੇ ਜਿਹੜੇ ਸਾਡੇ ਦੇਣ ਦਿਹਾਰ ਆ ਇੱਕ ਦੂਜੇ ਨਾਲ ਟਕਰਾਉਂਦੇ ਤਾਂ ਨਹੀਂ। ਇਹਦੀ ਜ਼ਰੂਰ ਇਹਦਾ ਦੇਖਣਾ ਚਾਹੀਦਾ। ਤੇ ਅੱਗੇ ਜੀ ਆਪਾਂ ਗੱਲ ਕਰਾਂਗੇ। ਪਰ ਸਰੋਤਿਓ, ਤੁਹਾਨੂੰ ਵਿੱਚ ਮੈਂ ਦੱਸਦਾ ਕਿ ਅੱਜ ਅਸੀਂ ਤੁਹਾਡੀਆਂ ਕਾਲਾਂ ਲਵਾਂਗੇ। ਜੇ ਕਿਸੇ ਕੋਲ ਕੋਈ ਵੀ ਕੁਐਸਚਨ ਆ ਤੇ ਤੁਸੀਂ ਕਰ ਸਕੋਗੇ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ। ਤੇ ਨਾਲ ਹੀ ਜੇ ਕਿਸੇ ਦਾ ਕੋਈ ਇੰਡੀਆ ਦੇ ਵਿੱਚ ਹੈਗਾ ਆ, ਉਹਨਾਂ ਕੋਲ WhatsApp ਹੈਗਾ ਆ, ਤੇ ਉਹਨਾਂ ਨੂੰ ਤੁਸੀਂ ਦੱਸ ਸਕਦੇ ਆ ਕਿ ਜਿਸ ਤਰ੍ਹਾਂ ਉਹ ਕੋਡ ਲਾਉਂਦੇ ਆ 001 ਤੇ 4087173222 408 717 3222 ਇਹ ਨੰਬਰ ਨੂੰ ਐਡ ਕਰ ਲੈਣ WhatsApp ਤੇ ਸਾਨੂੰ ਉਹ ਮੈਸੇਜ ਕਰ ਦੇਣ। ਤੇ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਆਪਣੇ ਨਾਲ ਐਡ ਕਰਕੇ ਤੇ ਉਹਨਾਂ ਨੂੰ ਇੱਥੋਂ ਖਬਰਾਂ ਜ਼ਰੂਰ ਭੇਜਾਂਗੇ ਜੀ, ਕਿਉਂਕਿ ਉੱਥੇ ਪੰਜਾਬ ਦੇ ਵਿੱਚ ਪਹਿਲੀ ਤੇ ਗੱਲ ਕੋਈ ਖਬਰਾਂ ਪੜ੍ਹਦਾ ਨਹੀਂ, ਦੂਜਾ ਉੱਥੇ ਬਹੁਤਾ ਪਤਾ ਵੀ ਨਹੀਂ ਲੱਗਦਾ। ਤੇ ਜੇ ਆਪਾਂ ਅੱਗੇ ਗੱਲ ਕਰੀਏ ਕਿ ਜਿਵੇਂ ਪੁਲਿਸ ਆ, ਉਹਨੇ ਕਿਹਾ ਵੀ ਜਿਹੜੀਆਂ NRI ਦੀਆਂ ਆ ਸ਼ਿਕਾਇਤਾਂ ਆ, ਅਸੀਂ ਵੱਧ ਤੋਂ ਵੱਧ ਉਹਨਾਂ ਦਾ ਨਿਪਟਾਰਾ ਕਰ ਦਿੱਤਾ ਆ। ਅਜਿਹਾ ਦਾਵਾ ਜਿਹੜਾ ਜੀ ਉਹ ਜਿਹੜੀ ਪੰਜਾਬ ਪੁਲਿਸ ਦਾ NRI ਵਿੰਗ ਹੈ ਉਹਦੇ ਵੱਲੋਂ ਇਹ ਕੀਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਤਕਰੀਬਨ 86% ਸ਼ਿਕਾਇਤਾਂ ਜਿਹੜੀਆਂ ਨੇ ਜੀ ਉਹਨਾਂ ਦਾ ਸਮੇਂ ਦੇ ਟਾਈਮ ਸੀਮਾ ਦੇ ਵਿੱਚ ਜਿਹੜਾ ਜੀ ਉਹਨਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਜੀ। ਜਿਹੜੇ ਭਗੌੜੇ ਕਰਾਰ ਦਿੱਤੇ ਗਏ ਪ੍ਰਵਾਸੀ ਨੇ ਜੀ ਉਹਨਾਂ ਦੀ 75 ਗਿਣਤੀ ਆ। ਵਿਦੇਸ਼ਾਂ ਦੇ ਵਿੱਚ ਰਹਿ ਰਹੇ 94 ਵਿਅਕਤੀਆਂ ਦੇ ਵਿੱਚ ਵਿਰੁੱਧ ਜੀ ਲੁੱਕ ਆਊਟ ਨੋਟਿਸ ਵੀ ਜਾਰੀ ਕੀਤੇ ਗਏ ਨੇ ਜੀ। ਜਿਹੜੇ IGP ਨੇ ਗੁਰਪ੍ਰੀਤ ਦਿਓ, ਉਹਨਾਂ ਨੇ ਦੱਸਿਆ ਕਿ 7992 ਸ਼ਿਕਾਇਤਾਂ ਇਸ ਸਾਲ ਹੁਣ ਤੱਕ ਆਈਆਂ ਨੇ। ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ 3652 ਸ਼ਿਕਾਇਤਾਂ ਜਿਹੜੀਆਂ ਆਈਆਂ ਸੀ, 109% ਸ਼ਿਕਾਇਤਾਂ ਦੇ ਵਿੱਚ ਵਾਧਾ ਹੋਇਆ। ਇਹ ਵਾਧਾ ਕਿਉਂ ਹੋਇਆ, ਇਹਦਾ ਜਵਾਬ ਉਹਨਾਂ ਨੇ ਇਹ ਦਿੱਤਾ ਜੀ ਕਿ ਜਿਹੜਾ NRI ਵਿੰਗ ਹੈ ਉਹਦੇ ਵੱਲੋਂ ਵੈਬਸਾਈਟ, ਈਮੇਲ ਜਾਂ ਨਿੱਜੀ ਤੌਰ ਦੇ ਉੱਤੇ ਸ਼ਿਕਾਇਤ ਦਰਜ ਕਰਾਉਣ ਲਈ ਜਿਹੜੀ ਵਿੱਢੀ ਗਈ ਮੁਹਿੰਮ ਹੈ ਉਹਦਾ ਇਹ ਨਤੀਜਾ। ਸਭ ਤੋਂ ਵੱਧ ਸ਼ਿਕਾਇਤਾਂ ਜਿਹੜੀਆਂ ਉਹ ਕੈਨੇਡਾ ਦੇ ਵਿੱਚੋਂ ਮਿਲੀਆਂ ਨੇ 1123, ਇੰਗਲੈਂਡ ਤੋਂ 763, ਅਮਰੀਕਾ ਤੋਂ 744, ਆਸਟ੍ਰੇਲੀਆ ਤੋਂ 282, ਇਟਲੀ ਤੋਂ 219 ਜਿਹੜੀਆਂ ਸ਼ਿਕਾਇਤਾਂ ਨੇ ਉਹ ਮਿਲੀਆਂ ਨੇ। 2245 ਜਿਹੜੀਆਂ ਸ਼ਿਕਾਇਤਾਂ ਨੇ ਉਹ ਈਮੇਲ ਦੇ ਰਾਹੀਂ ਮਿਲੀਆਂ ਨੇ ਔਰ 6842 ਸ਼ਿਕਾਇਤਾਂ ਦਾ ਜਿਹੜਾ ਨਿਪਟਾਰਾ ਉਹ ਕੀਤਾ ਗਿਆ। ਇਹਦੇ ਤਹਿਤ 235 ਕੇਸ ਦਰਜ ਜਿਹੜੇ ਉਹ ਕੀਤੇ ਗਏ ਨੇ। 94 ਮੁਲਜ਼ਮਾਂ ਦੇ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤੇ ਗਏ ਨੇ ਔਰ 75 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਜੀ 101 ਹੋਰ ਜਿਹੜੇ ਨੇ ਉਹਨਾਂ ਨੂੰ ਅਦਾਲਤੀ ਪ੍ਰਕਿਰਿਆ ਦੇ ਉਪਰੰਤ PO ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਸਭ ਵੱਧ ਜਿਹੜੀਆਂ ਸ਼ਿਕਾਇਤਾਂ ਨੇ ਜੀ ਉਹ ਜਾਇਦਾਦਾਂ ਦੇ ਨਾਲ ਸੰਬੰਧਿਤ ਦੱਸੀਆਂ ਗਈਆਂ ਨੇ ਤੇ ਦੂਸਰੇ ਮਾਮਲੇ ਜਿਹੜੇ ਨੇ ਜੀ ਉਹ ਡੋਮੈਸਟਿਕ ਜਿਹੜੀ ਪ੍ਰੋਬਲਮ ਹੈ ਜੀ ਹਸਬੈਂਡ ਵਾਈਫ ਦੀ, ਉਹਦੇ ਦੱਸੇ ਗਏ ਨੇ। ਜੀ ਤੇ ਅਖੀਰ ਦੇ ਵਿੱਚ ਮੇਰਾ ਸਵਾਲ ਹੋਊਗਾ, ਜਿਵੇਂ ਭਾਈ ਗੁਰਬਖਸ਼ ਸਿੰਘ ਬੈਠੇ ਹੋਏ ਨੇ ਜੀ ਮਰਨ ਵਰਤ ਤੇ ਕਾਫੀ ਦਿਨ ਹੋ ਗਏ ਆ, ਅਤੇ ਕੀ ਪੰਜਾਬ ਦਾ ਕੋਈ ਮੰਤਰੀ ਸੰਤਰੀ ਆ ਜਾਂ ਪੰਜਾਬ ਸਰਕਾਰ ਆ ਇਸ ਬਾਰੇ ਬੋਲ ਰਹੀ ਆ? ਇੱਕ ਤਾਂ ਉਹ ਬਾਹਰ ਬੈਠੇ ਹੋਏ ਨੇ ਜੀ ਹਰਿਆਣੇ ਦੇ ਵਿੱਚ, ਜਿੱਥੇ ਪੰਜਾਬ ਦੇ ਲੋਕਾਂ ਦਾ ਜਿਹੜਾ ਬਹੁਤਾ ਆਮ ਲੋਕਾਂ ਦਾ ਜਾਣਾ ਬਹੁਤ ਮੁਸ਼ਕਿਲ ਹੋ ਗਿਆ ਆ। ਨਹੀਂ, ਜਿਹੜੇ ਤਾਂ ਹੈ ਨੇ ਜੀ ਪੰਜਾਬ ਦੀ ਤਰਫੋਂ ਤਾਂ ਨਹੀਂ ਕੋਈ ਵੀ ਬੋਲ ਰਿਹਾ। ਜਿਹੜੇ ਭਰੇ ਦੇ ਮਨ ਦੇ ਨਾਲ ਜਿਹੜਾ ਜੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਰਾਜ ਸਭਾ ਦੇ ਵਿੱਚ ਇਹ ਮਾਮਲਾ ਉਠਾਇਆ ਜ਼ਰੂਰ ਸੀਗਾ, ਪਰ ਉਹਨਾਂ ਨੇ ਗੁਰਬਖਸ਼ ਸਿੰਘ ਹੋਰਾਂ ਦਾ ਜ਼ਿਕਰ ਨਹੀਂ ਸੀ ਕੀਤਾ। ਜਿਹੜੇ ਇੱਥੇ ਮੈਂਬਰ ਪਾਰਲੀਮੈਂਟ ਪਟਿਆਲੇ ਤੋਂ ਨੇ ਜੀ ਡਾਕਟਰ ਧਰਮਵੀਰ ਗਾਂਧੀ, ਉਹਨਾਂ ਨੇ ਕੱਲ ਇਹ ਮਾਮਲਾ ਜਿਹੜਾ ਜੀ ਉਠਾਇਆ ਪਾਰਲੀਮੈਂਟ ਦੇ ਵਿੱਚ ਔਰ ਉਹਨਾਂ ਨੇ ਇਹ ਕਿਹਾ ਜੀ ਕਿ ਭਾਰਤ ਭਰ ਦੇ ਵਿੱਚ ਜਿਹੜੀਆਂ ਜੇਲ੍ਹਾਂ ਦੇ ਵਿੱਚ ਬੈਠੇ ਲੋਕ ਨੇ ਜੀ ਜਿਨ੍ਹਾਂ ਨੇ ਆਪਣੀ ਸਜ਼ਾ ਕੱਟ ਲਈ ਹੋਈ ਆ, ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਉਹਨਾਂ ਨੇ ਗੁਰਬਖਸ਼ ਸਿੰਘ ਹੋਰਾਂ ਦੇ ਵੱਲੋਂ ਪਹਿਲਾਂ ਜਿਹੜੀ ਕੀਤੀ ਗਈ ਹੜਤਾਲ ਜਿਹੜੀ ਅੰਬ ਸਾਹਿਬ ਤੇ ਹੁਣ ਉਹ ਜਿਹੜਾ ਅੰਬਾਲੇ ਦੇ ਵਿੱਚ ਬੈਠੇ ਨੇ, ਇਹਨਾਂ ਦੋਵਾਂ ਦਾ ਜਿਹੜਾ ਜੀ ਉਹ ਜ਼ਿਕਰ ਕੀਤਾ। ਇਹ ਆਖਿਆ ਕਿ ਉਹਨਾਂ ਨੂੰ ਬਚਾਇਆ ਜਾਣਾ ਚਾਹੀਦਾ ਔਰ ਜਿਹੜੀ ਕੇਂਦਰ ਦੀ ਸਰਕਾਰ ਹੈ ਇਸ ਮਾਮਲੇ ਦੇ ਉੱਤੇ ਤੁਰੰਤ ਜਿਹੜਾ ਜੀ ਕੋਈ ਫੈਸਲਾ ਲਵੇ। ਪੰਜਾਬ ਸਰਕਾਰ ਸਮਝਦੀ ਹੈ ਕਿ ਸਾਨੂੰ ਕੀ ਲੋੜ ਹੈ, ਉਹ ਕਿਹੜਾ ਸਾਡੇ ਸੂਬੇ 'ਚ ਬੈਠੇ ਨੇ। ਇਸ ਵਾਰੀ ਇਸ ਗੱਲੋਂ ਜਿਹੜਾ ਜੀ ਉਹ ਖਹਿੜਾ ਛੁੱਟਿਆ ਹੋਇਆ, ਤੋ ਇਸੇ ਕਰਕੇ ਉਹਨਾਂ ਨੂੰ ਇੱਥੇ ਕਿਤੇ ਬਹਿਣ ਹੀ ਨਹੀਂ ਦਿੱਤਾ ਸੀਗਾ ਜੀ। ਉਹਨਾਂ ਨੂੰ ਜਿਹੜਾ ਜੀ ਹਰਿਆਣੇ ਦੇ ਵਿੱਚ ਜਾ ਕੇ ਇਸ ਮਰਨ ਵਰਤ ਦੇ ਉੱਤੇ ਇਸ ਵਾਰੀ ਬੈਠਣਾ ਪਿਆ। ਹਰਿਆਣੇ ਦੀ ਸਰਕਾਰ ਜਿਹੜੀ ਹੈ ਜੀ ਉਹ ਇਹ ਸਮਝਦੀ ਹੈ ਕਿ ਮਾਮਲਾ ਜਿਹੜਾ ਬਹੁਤਾ ਪੰਜਾਬ ਨਾਲ ਜੁੜਿਆ ਹੋਇਆ, ਸਾਨੂੰ ਬਹੁਤੀ ਕੀ ਜ਼ਰੂਰਤ ਆ ਜੀ। ਸੈਂਟਰ ਦੀ ਸਰਕਾਰ ਜਿਹੜੀ ਹੈ ਜੀ, ਮੈਂ ਅੱਗੇ ਵੀ ਜਿਹੜਾ ਕਵਰ ਕੀਤਾ ਸੀਗਾ ਕਿ ਸੈਂਟਰ ਦੀ ਸਰਕਾਰ ਜਿਹੜੀ ਆ ਉਹ ਸਮਝਦੀ ਹੈ ਕਿ ਜਮ੍ਹਾਂ ਘਟਾਓ ਦੇ ਨਾਲ ਸਾਨੂੰ ਜਿਹੜਾ ਜੀ ਦਿੱਲੀ ਦੀਆਂ ਜਿਹੜੀਆਂ ਵੋਟਾਂ ਨੇ ਉਹਦੇ ਉੱਤੇ ਫਰਕ ਪੈ ਸਕਦਾ। ਦਿੱਲੀ ਦੀਆਂ ਜਿਹੜੀਆਂ ਚੋਣਾਂ ਅਨਾਊਂਸ ਹੋਣ ਵਾਲੀਆਂ ਨੇ, ਇਸ ਕਰਕੇ ਉਹ ਸਿੱਧਮ ਸਿੱਧੀ ਦਖਲ ਅੰਦਾਜ਼ੀ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਸ਼ਾਇਦ ਅਜੇ ਨਹੀਂ ਦੇਣਾ ਚਾਹੁੰਦੀ ਜੀ। ਸੋ ਦੇਖਦੇ ਹਾਂ ਜੀ ਕਿ ਇਹ ਮਾਮਲਾ
ਕਿੱਧਰ ਨੂੰ ਜਾਂਦਾ। ਸਿਆਸਤ ਜਿਹੜੀ ਹੈ ਜੀ ਉਹ ਫੁੱਲ ਕੰਮ ਕਰ ਰਹੀ ਹੈ ਇਹਦੇ ਤੇ। ਜੀ ਬਿਲਕੁਲ, ਬੰਦੇ ਦੀ ਜਾਨ ਦਾ ਤੇ ਕੋਈ ਹੈ ਹੀ ਨਹੀਂਗਾ। ਹਰੇਕ ਗੱਲ ਦੇ ਉੱਤੇ ਹੀ ਜਿਹੜੀ ਆ ਸਿਆਸਤ ਹੁੰਦੀ ਆ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਪੰਜਾਬ ਤੋਂ ਬਾਹਰ ਆ, ਜਦੋਂ ਪੰਜਾਬ ਦੇ ਵਿੱਚ ਵੀ ਸੀ ਤਾਂ ਉਦੋਂ ਵੀ ਸਾਡੀ ਜਿਹੜਾ ਪ੍ਰਸ਼ਾਸਨ ਆ, ਸਾਡੇ ਜਿਹੜੇ ਮੰਤਰੀ ਸੰਤਰੀ ਆ, ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸੀ ਸਰ। ਕਿਤੇ ਅਖੀਰ ਦੇ ਵਿੱਚ ਜੀ ਆਜਨਾਮਾ ਕਿ ਲੈ ਲਓ ਬਕਸਾ ਸਵਿਸ ਦੇ ਬੈਂਕਰਾਂ ਤੋਂ, ਉਹਨਾਂ ਕਿਹਾ ਹੁਣ ਸੋਚ ਕੇ ਬੋਲਿਓ ਜੀ। ਲੈ ਲਓ ਬਕਸਾ ਸਵਿਸ ਦੇ ਬੈਂਕਰਾਂ ਤੋਂ, ਉਹਨਾਂ ਕਿਹਾ ਹੁਣ ਸੋਚ ਕੇ ਬੋਲਿਓ ਜੀ। ਕਾਹ ਤੋਂ ਉੱਡੀ ਹੋ ਜਾਂਦੇ ਆਕਾਸ਼ ਅੰਦਰ, ਪਹਿਲਾਂ ਉੱਡਣ ਤੋਂ ਖੰਭ ਵੀ ਟੋਲਿਓ ਜੀ। ਚੋਰ ਲੱਭਣ ਲਈ ਸਾਡੇ ਨਾ ਦੇਸ਼ ਆਓ, ਵਿਹੜੇ ਆਪਣੇ ਹੀ ਅੰਦਰ ਹੀ ਟੋਲਿਓ ਜੀ। ਖਾਤੇਦਾਰਾਂ ਦੀ ਲਿਸਟ ਵੀ ਚਾਹੀਦੀ ਤਾਂ ਉਹ ਵੀ ਲੱਭ ਜਾਣੀ, ਖਾਤੇ ਫੋਲਿਓ ਜੀ। ਰਫੜ ਤੁਸਾਂ ਦਾ ਤੁਸੀਂ ਸੁਲਝਾਓ ਆਪੇ, ਸਾਨੂੰ ਸਮਝਿਓ ਮੰਗ ਵੀ ਧਾਰ ਹੈ ਨਹੀਂ। ਰਫੜ ਤੁਸਾਂ ਦਾ ਤੁਸੀਂ ਸੁਲਝਾਓ ਆਪੇ, ਸਾਨੂੰ ਸਮਝਿਓ ਮੰਗਵੀਂ ਧਾਰ ਹੈ ਨਹੀਂ। ਹੱਥ ਤੁਸਾਂ ਦੇ ਚੋਰ ਕੋਈ ਆ ਗਿਆ ਤਾਂ ਸਕਣਾ ਤੁਸਾਂ ਨੇ ਕੱਖ ਵਿਗਾੜ ਹੈ ਨਹੀਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਮੈਨੂੰ ਦਿਓ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।